पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 28 मार्च का दिन 1624 बिलासपुर, हंडूर, नान ते होर रियासतां दे राजे गुरु हरगोबिंद साहिब दे दर्शनां वास्ते गुरु का चक पहुंचे। 28 मार्च 1624 के दिन गुरु का चक ਅੰਮ੍ਰਿਤਸਰ विखे सिखां दा एक भारी इकट्ठ होया। इस इकट्ठ च बिलासपुर, हंडूर ते होर कई रियासतां दे राजे जिन्हां नूं गुरु साहिब ने ग्वालियर दे किले चों रिहा करवाया सी भी पुजे। बिलासपुर दा राजा कल्याण चंद उत्थे कई दिन ठहरिया। 11 अप्रैल के दिन वापस जाण तो पहलां उसने गुरु साहिब नूं अर्ज कीती कि ਉਹ उन्हां दी रियासत विच अपना हैडकुआटर बनाउण। कल्याण चंद नूं रोहिला की लड़ाई च गुरु साहिब की जिੱਤ ਦਾ एहसास सी ਤੇ ਉਹ ਚਾਹੁੰਦਾ ਸੀ ਕਿ ਜੇ ਗੁਰੂ ਸਾਹਿਬ ਉਸ ਦੀ ਰਿਆਸਤ ਵਿੱਚ ਆ ਗਏ ਤਾਂ ਛੇਤੀ ਕੀਤਿਆਂ ਕੋਈ ਉਸ ਉੱਤੇ ਹਮਲਾ ਨਹੀਂ ਕਰੇਗਾ ਤੇ ਜੇ ਫਿਰ ਵੀ ਕਿਸੇ ਨੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਤੋਂ ਉਸ ਨੂੰ ਮਦਦ ਮਿਲੇਗੀ। ਗੁਰੂ ਸਾਹਿਬ ਨੇ ਗੁਰੂ ਕਾ ਚੱਕ ਦੀ ਥਾਂ ਬਿਲਾਸਪੁਰ ਜਾਣਾ ਨਾ ਮੰਨਿਆ, ਪਰ ਇਹ ਵਾਅਦਾ ਜ਼ਰੂਰ ਕੀਤਾ ਕਿ ਉਸ ਦੀ ਰਿਆਸਤ 'ਚ ਇੱਕ ਸਿੱਖ ਨਗਰ ਜ਼ਰੂਰ ਵਸਾਉਣਗੇ। 1692 ਗੁਰੂ ਗੋਬਿੰਦ ਸਿੰਘ ਜੀ ਰਵਾਲਸਰ ਪੁੱਜੇ। ਮਾਰਚ 1692 'ਚ ਰਾਜਾ ਭੀਮ ਚੰਦ ਨੇ 22 ਧਾਰ ਦੇ ਰਾਜਿਆਂ ਦਾ ਇਕੱਠ ਬੁਲਾਇਆ। ਨੰਦਾਉਣ ਦੀ ਲੜਾਈ ਮਗਰੋਂ ਮੁਗਲ ਸਰਕਾਰ ਦੇ ਹੋਣ ਵਾਲੇ ਹਮਲਿਆਂ ਦੇ ਡਰ ਹੇਠ ਰਹਿ ਰਹੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੀ ਸਰਪ੍ਰਸਤੀ ਹਾਸਲ ਕਰਨ ਦੀ ਖਾਹਿਸ਼ ਜ਼ਾਹਰ ਕੀਤੀ। ਮਾਰਚ 1692 ਦੇ ਆਖਰੀ ਹਫ਼ਤੇ ਗੁਰੂ ਸਾਹਿਬ ਬਿਲਾਸਪੁਰ ਤੇ ਮੰਡੀ ਵੱਲ ਗਏ। 28 ਮਾਰਚ 1692 ਦੇ ਦਿਨ ਰਵਾਲਸਰ 'ਚ ਸਾਰੇ ਪਹਾੜੀ ਰਾਜੇ ਇਕੱਠੇ ਹੋਏ। ਉਹਨਾਂ ਦੀ ਸਦਾਰਤ ਗੁਰੂ ਸਾਹਿਬ ਨੇ ਕੀਤੀ। ਗੁਰੂ ਸਾਹਿਬ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਜੇ ਉਹ ਮੁਗਲਾਂ ਦੀ ਗੁਲਾਮੀ 'ਚ ਨਾ ਰਹਿਣਾ ਚਾਹੁਣ ਤਾਂ ਉਹ ਉਹਨਾਂ ਦੀ ਨਿਗਹਿਬਾਨੀ ਤੇ ਸਰਪ੍ਰਸਤੀ ਕਰਨ ਵਾਸਤੇ ਤਿਆਰ ਹਨ। ਸਾਰੇ ਰਾਜਿਆਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਦਾ ਵਾਅਦਾ ਕੀਤਾ। ਗੁਰੂ ਸਾਹਿਬ ਕੁਝ ਦਿਨ ਰਵਾਲਸਰ ਰਹੇ ਤੇ ਫਿਰ ਪੁਰਮੰਡਲ, ਜੰਮੂ, ਚਾਕਾਨਾ, ਰਾਮਗੜ੍ਹ, ਖਿਰੜੀ, ਸਾਬਾ, ਪਠਾਨਕੋਟ, ਹੁਸ਼ਿਆਰਪੁਰ 'ਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਵਾਪਸ ਅਨੰਦਪੁਰ ਸਾਹਿਬ ਚਲੇ ਗਏ। ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਣ ਤੇ ਸੰਗਤਾਂ ਦੇ ਕਾਫਲੇ ਫਿਰ ਅਨੰਦਪੁਰ ਜਾਣੇ ਸ਼ੁਰੂ ਹੋ ਗਏ। 1960 ਗੁਰੂ ਹਰਰਾਏ ਸਾਹਿਬ ਸਿਆਲਕੋਟ ਪੁੱਜੇ। ਮਾਰਚ 1660 ਦੇ ਆਖਰੀ ਹਫ਼ਤੇ ਸਿਆਲਕੋਟ ਦਾ ਨਗਰ ਭਾਈ ਨੰਦ ਲਾਲ ਪੁਰੀ ਸ਼ਹੀਦ ਵੀਰ ਹਕੀਕਤ ਸਿੰਘ ਦੇ ਦਾਦਾ ਜੀ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਗੁਰੂ ਸਾਹਿਬ 28 ਮਾਰਚ 1660 ਦੇ ਦਿਨ ਸਿਆਲਕੋਟ ਪੁੱਜੇ ਤੇ ਤਕਰੀਬਨ 1.5 ਮਹੀਨਾ ਗੁਰੂ ਹਰਰਾਏ ਸਾਹਿਬ ਪੰਜਾਬ ਦੀ ਇਸ ਪੁਰਾਣੀ ਰਾਜਧਾਨੀ 'ਚ ਰਹੇ। ਇੱਥੇ ਸੰਗਤਾਂ ਦੂਰ ਦੂਰ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਰਹੀਆਂ। 28 ਮਾਰਚ 1983 ਦੇ ਦਿਨ ਮਾਡਲਾ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਇੰਗਲੈਂਡ ਦੇ ਹਾਊਸ ਆਫ ਲਾਰਡਜ਼ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹਨ ਤੇ ਤਕਰੀਬਨ ਇੱਕ ਵੱਖਰੀ ਨਸਲ ਹਨ। ਇਸ ਫੈਸਲੇ ਨਾਲ ਸਿੱਖਾਂ ਦੀ ਕੌਮੀਅਤ ਨੂੰ ਬਹੁਤ ਤਾਕਤ ਮਿਲੀ। ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸਿੱਖ ਜਦੋਜਹਿਦ ਨੂੰ ਖਤਮ ਕਰਨ ਵਾਸਤੇ ਰਾਜੀਵ ਗਾਂਧੀ ਦੇ ਹੁਕਮ ਹੇਠ ਜੂਲੀਓ ਰੋਬੈਰੋ ਨੂੰ 28 ਮਾਰਚ 1986 ਨੂੰ ਪੰਜਾਬ ਦਾ ਪੁਲਿਸ ਮੁਖੀ ਬਣਾਇਆ। ਰੋਬੈਰੋ ਨੇ ਸਿੱਖਾਂ 'ਚ ਦਹਿਸ਼ਤ ਫੈਲਾਉਣ ਵਾਸਤੇ ਪਹਿਲੇ ਦਿਨ ਹੀ 15 ਨੌਜਵਾਨ ਘਰਾਂ 'ਚੋਂ ਫੜ ਕੇ ਮਾਰ ਦਿੱਤੇ ਤੇ ਇਸ ਦੇ ਨਾਲ ਹੀ ਇਹ ਸਿਲਸਿਲਾ ਬਕਾਇਦਾ ਸ਼ੁਰੂ ਹੋ ਗਿਆ। ਮਾਰਚ 1986 'ਚ ਪੰਜਾਬ 'ਚ ਹਰ ਪਾਸੇ ਸਿੱਖਾਂ ਉੱਤੇ ਹਮਲੇ ਜਾਰੀ ਸਨ। ਹਰਿਆਣੇ 'ਚ ਸਿੱਖਾਂ ਉੱਤੇ ਜਿਸਮਾਨੀ ਹਮਲੇ ਤੇ ਉਹਨਾਂ ਦੇ ਅਦਾਰਿਆਂ ਨੂੰ ਅੱਗਾ ਲਾਉਣਾ ਮਾਮੂਲੀ ਗੱਲ ਸੀ। ਬਟਾਲਾ, ਜਲੰਧਰ, ਨਕੋਦਰ, ਅੰਬਾਲਾ, ਯਮੁਨਾਨਗਰ 'ਚ ਦਰਜਨ ਤੋਂ ਵੱਧ ਸਿੱਖ ਮਾਰੇ ਜਾ ਚੁੱਕੇ ਸਨ। ਉਹਨਾਂ ਦੀਆਂ 25 ਤੋਂ ਵੱਧ ਦੁਕਾਨਾਂ ਸਾੜੀਆਂ ਜਾ ਚੁੱਕੀਆਂ ਸਨ। ਇਸ ਦਾ ਜਵਾਬ ਦੇਣ ਵਾਸਤੇ ਖਾੜਕੂਆਂ ਨੇ 28 ਮਾਰਚ 1986 ਦੇ ਦਿਨ ਲੁਧਿਆਣੇ ਦੇ ਦਰੇਸੀ ਇਲਾਕੇ 'ਚ ਸ਼ਿਵ ਸੈਨਾ ਦੇ ਇੱਕ ਟ੍ਰੇਨਿੰਗ ਕੈਂਪ ਉੱਤੇ ਹਮਲਾ ਕਰਕੇ 10 ਕਾਰਕੁਨ ਮਾਰ ਦਿੱਤੇ। ਇਹ ਕਾਰਵਾਈ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਕੀਤੀ ਸੀ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਮਾਰਚ ਦਾ ਦਿਨ।